ਉਹਦਾ ਦੱਸ ਰਹੇ ਸੀ ਤੁਸੀਂ, ਕਹਿੰਦੇ ਸੀ ਬੜਾ ਸਿੱਖਿਆ ਜੀ ਮੈਂ ਉਹਦੇ ਅੱਛਾ ਜੀ, ਸਾਹ ਤੇ ਜਿਹੜੇ ਹੈ ਸੀ ਨਾ ਔਰੰਗਜ਼ੇਬ ਜਿਹੜਾ ਨਾ ਉਹਨੂੰ ਮੈਂ ਆਖਿਆ ਯਾਰ ਕੋਈ ਡਰ ਗਿਆ, ਤੇ ਉਹਨੇ ਆਖਿਆ ਸੀ ਜਿੱਦਣ ਜੰਮਿਆ ਸਾਂ ਡਰ ਮੁੱਕ ਗਿਆ ਸੀ, ਭਾਵੇਂ ਉਹਨੇ ਉਤੋਂ ਹੀ ਆਖਿਆ। ਅਸੀਂ ਫਿਰ ਆਖਿਆ ਯਾਰ ਠੰਡ ਪੈ ਗਈ ਉਹਦੀ ਗੱਲ, ਉਹਨੇ ਆਖਿਆ ਜਿੱਦਣ ਜੰਮਿਆ ਸਾਂ ਡਰ ਮੁੱਕ ਗਿਆ, ਭਾਵੇਂ ਉਹਨੇ ਫੋਕਾ ਹੀ ਦਾਬਾ ਲਾਇਆ, ਪਰ ਗੱਲ ਉਸ ਬੜੀ ਕੀਤੀ। ਸਾਹ ਚੱਠੇ ਨੇ ਗੱਲ ਸੁਣਾਈ ਵੀ ਮੈਂ ਇਹਨੂੰ ਛੋਟਾ ਹੁੰਦਾ ਹੀ ਨਾ, ਲੜਾਈਆਂ ਫਸਾਦ ਕਤਲ ਦੇ ਕੇਸ ਸਨ, ਉਹ ਜਾ ਕੇ ਨਾ ਉੱਥੇ ਚਲਾ ਗਿਆ ਜੇਲ੍ਹ ਲਈ, ਤੇ ਜੇਲ੍ਹ ਜਿਹੜਾ ਬਾਬਾ ਸੀ ਨਾ ਉਹਨੇ ਉਹਨੂੰ ਗੱਲ ਸੁਣਾਈ ਵੀ ਕੋਈ ਨਹੀਂ ਘਬਰਾਉਣਾ ਨਹੀਂ। ਉਹਨੇ ਆਖਿਆ ਵੀ ਜਾਂ ਸਾਡੇ ਦਗਮ ਮੁੱਕਣ ਵਾਲੇ ਨੇ। ਉਹਨੇ ਫਿਰ ਇਹ ਗੱਲ ਸੁਣਾਈ ਵੀ ਕੋਈ ਸੀ ਵਜ਼ੀਰ, ਤੇ ਉਹ ਵਜ਼ੀਰ ਜਿਹੜਾ ਸੀ ਨਾ ਬੜਾ ਲਾਇਕ ਸੀ, ਤੇ ਉਹਨੇ ਨਾ ਆਣ ਕੇ ਨਾ ਇਹ ਸਾਹ ਚੱਠੇ ਸੁਣਾਈ ਜੀ ਗੱਲ। ਇਹ ਸਬਕ ਮੋਦ ਵੇਖੋ ਕਿੰਨੀ। ਉਹਨੇ ਆਖਿਆ ਜਿਹੜਾ ਵਜ਼ੀਰ ਸੀ ਨਾ ਉਹ ਘਰ ਗਿਆ, ਤੇ ਉਹਨੇ ਨਾ ਜਦੋਂ ਨਹਾਤਾ ਨਾ, ਤੇ ਜਿਹੜਾ ਹੁੰਦੇ ਨਹੀਂ ਉਹ ਕੋਈ ਲੋਸ਼ਨ ਜਿਹਾ ਲਾਉਂਦੇ ਨੇ ਸ਼ੀਸ਼ੀ ਦੇ ਵਿੱਚ, ਕੋਈ ਬੋਲ ਵਾਲਾ ਤੇਲ ਸੀ ਉਸ ਜ਼ਮਾਨੇ ਦਾ, ਉਹ ਜਦੋਂ ਲਾਇਆ ਨਾ ਤੇ ਸ਼ੀਸ਼ੀ ਉਹਦੇ ਹੱਥ 'ਚੋਂ ਡਿੱਗੀ, ਤੇ ਪੱਕੇ ਫਰਸ਼ 'ਤੇ ਸੰਗੇ ਮਾਰਦੇ ਡਿੱਗੀ, ਤੇ ਟੁੱਟਦੀ ਘੁੰਮਦੀ ਰਹੀ, ਨਾ ਤੇਲ ਰੁੜਿਆ ਤੇ ਨਾ ਸ਼ੀਸ਼ੀ ਟੁੱਟੀ। ਤੇ ਉਹ ਨਹਾ ਕੇ ਤੇ ਬਾਅਦ ਘਰ ਵਾਲੀ ਨੂੰ ਆਂਦਾ ਵੀ ਮੇਰੇ ਮੁਕੱਦਰ ਜਿੰਨੇ ਅਰੂਜ 'ਚ ਜਾਣੇ ਸਨ ਚਲੇ ਗਏ, ਹੁਣ ਇੰਜ ਚਲੇ ਗਏ ਨੇ ਨਾ, ਹੁਣ ਅਗਾਂ ਕੰਮ ਖਰਾਬ ਹੀ ਵੀ ਮੈਂ ਕਿਤਾਬਾਂ ਪੜ੍ਹੀਆਂ ਨੇ, ਜਦੋਂ ਸ਼ੀਸ਼ੀ ਫਰਸ਼ 'ਤੇ ਡਿੱਗੀ ਏ ਉਹਦੇ ਵਿੱਚੋਂ ਤੇਲ ਵੀ ਨਹੀਂ ਰੁੜਿਆ, ਤੇ ਮੇਰੇ ਮੁਕੱਦਰ ਉਹ ਤਾਂ ਅਖੀਰ 'ਤੇ ਚਲੇ ਗਏ, ਹੁਣ ਅਗਾਂ ਕੋਈ ਆਪਣਾ ਕਰਮਾਂ ਵਾਲੀ ਏ, ਹਿਸਾਬ ਕਿਤਾਬ ਕਰ ਲੈ, ਅਸੀਂ ਹੁਣ ਯਕਦਮ ਥੱਲੇ ਡਿੱਗਣੇ। ਉਹ ਆ ਕੇ ਹਰੇ ਸਤਰਿਆ ਬਤਰਿਆ ਗਿਆ, ਇਹ ਐਵੇਂ ਵਾਵੇਲੀਆਂ ਮਾਰਦਾ, ਇਹ ਕੋਈ ਨਹੀਂ, ਇੰਜ ਨਹੀਂ ਹੋ ਸਕਦਾ, ਕਿਵੇਂ ਹੋ ਸਕਦਾ ਸੀ? ਠੀਕ ਆ। ਉਹਨੇ ਆਖਿਆ ਵੀ ਮੈਂ ਤੁਹਾਨੂੰ ਦੱਸਣਾ, ਗੱਲਾਂ ਕਰਦਿਆਂ ਥੋੜ੍ਹੀ ਦੇਰ ਹੋ ਗਈ, ਅਗਾਂ ਦਰਬਾਰ 'ਚ ਗਿਆ, ਤੇ ਜਿਹੜਾ ਬਾਦਸ਼ਾਹ ਦੇ ਕੰਨ ਉਹਦੇ ਲਾਲ ਹੋਏ, ਉਹਨੇ ਕਿੱਥੇ ਰਿਹਾ ਹੋਏ? ਉਹਨੇ ਇਹ ਘਰ ਦੇਰ ਹੋ ਗਈ, ਉਹਨੇ ਆਖਿਆ ਲੈ ਜਾਓ ਉਹਨੂੰ ਜੇਲ੍ਹ ਸੁੱਟੋ। ਬਾਦਸ਼ਾਹ ਨੇ ਜਾਂਦਿਆਂ ਨਾ ਉਹਨੂੰ ਜੇਲ੍ਹ ਸੁੱਟ ਦਿੱਤਾ, ਉੱਥੇ ਪਿਆ ਰਿਹਾ। ਉਹ ਉੱਥੇ ਕੋਈ 7-8 ਸਾਲ ਦੇ ਵਿੱਚ ਧੱਕੇ ਖਾਂਦਾ ਰਿਹਾ, ਤੇ ਘਰ ਵਾਲੇ ਜਿਹੜੇ ਸਨ, ਬੀਵੀ ਆਂਦੀ ਸੀ ਸੱਚਾ, ਉਹ ਕਿਤੇ ਬਾਲਾਂ ਨੂੰ ਲੈ ਕੇ ਚਲੀ ਗਈ। 7-8 ਸਾਲਾਂ ਤੋਂ ਬਾਅਦ ਨਾ ਉਹ ਬਾਬਾ ਜਿਹੜਾ ਸੀ ਨਾ, ਉਹਨੂੰ ਕੋਈ ਧੱਕੇ ਮਾਰ ਕੇ ਇੱਧਰ ਕਿਸੇ ਨੇ ਨਾ ਤਰਸ ਕਰਕੇ ਆਖਿਆ ਵੀ ਬਾਬੇ ਨੂੰ ਪਹਿਲਾਂ ਲਾ ਦਿਓ। ਉਹਨੂੰ ਸਾਦੇ ਨੇ ਇਹ ਵੀ ਸਾਹ ਚੱਠੇ ਦੱਸਿਆ ਵੀ ਡੂਲੂ ਦੀ ਦਾਲ ਉਹ ਕਰਨੇ ਬਦਮਾਸ਼ੀਆਂ ਖਾਣੀ, ਡੁੱਲੂ ਦੀ ਦਾਲ। ਇਹ ਉਹਨੇ ਮੁਹਾਵਰਾ ਦੱਸਿਆ ਜੀ ਵੀ ਜਿਹੜੇ ਉੱਥੇ ਨਾ ਪੁੱਜਦੇ ਨੇ ਉਹ ਆਪਣੀ ਹਾਂਡੀ ਪਕਾਉਂਦੇ ਨੇ, ਤੇ ਜਿਹੜੇ ਗਰੀਬ ਨੇ ਨਾ ਉਹ ਡੁੱਲੂ ਦੀ ਦਾਲ ਲੈਂਦੇ ਨੇ, ਜਿਹਦੇ ਕੋਈ ਲੂਣ ਮਿਰਚ ਵੀ ਕੋਈ ਨਹੀਂ ਹੁੰਦੀ, ਤੇ ਇੰਝ ਰੋਟੀ ਤੇ ਪਾਉਂਦੇ ਨੇ। ਉਹ ਆਂਦੇ ਨੇ ਕਰਨੀਆਂ ਬਦਮਾਸ਼ੀਆਂ ਤੇ ਖਾਣੀ ਡੁੱਲੂ ਦੀ ਦਾਲ। ਇਹ ਸਾਹ ਚੱਠੇ ਦੱਸੀ ਗੱਲ। ਉਹ ਡੁੱਲੂ ਦੀ ਦਾਲ ਜਿਹੜੀ ਹੈ ਨਾ, ਰੋਟੀਆਂ ਇੰਝ ਕਰਕੇ ਨਾ ਬਾਬਾ ਲੈਣ ਡਿਆ ਸੀ, ਉੱਥੋਂ ਲੈ ਕੇ ਨਾ ਜਦੋਂ ਅਗਾਂ ਆਇਆ ਤਾਂ ਕਾਂ ਜਿਹੜਾ ਸੀ, ਕੋਈ ਪਤਾ ਨਹੀਂ 15 ਦਿਨਾਂ ਤੋਂ ਉਹਨੇ ਵੇਠ ਨਹੀਂ ਸੀ ਕੀਤੀ, ਉਹਨੇ ਇੱਕੋ ਵਾਰੀ ਵੇਠ ਕੀਤੀ ਨਾ, ਤੇ ਸਾਰੀ ਦੀ ਸਾਰੀ ਜਿਹੜੀ ਨਾ ਦਾਲ ਭਰ ਦਿੱਤੀ। ਉਹਨੇ ਨਾ ਬਾਬੇ ਨੇ ਨਾ ਹੱਕ ਕੀਤਾ, ਤੇ ਉਹ ਸੁੱਟ ਦਿੱਤੀ ਰੋਟੀ। ਉਹਨਾਂ ਆਖਿਆ ਕਮਲਾ ਆ ਗਿਆ, ਉਹਨੇ ਬਾਬਾ ਅਸੀਂ ਥੋੜ੍ਹੀ ਥੋੜ੍ਹੀ ਦੇ ਦਿੰਦੇ। ਉਹਨੇ ਆਨੇ ਪੁੱਤਰ ਕੱਟੀ ਗਈ। ਮੈਂ ਉਹ ਵੀ ਦਿਨ ਵੇਖੇ ਸਨ ਵੀ ਜਦੋਂ ਸ਼ੀਸ਼ੀ ਨਹੀਂ ਸੀ ਟੁੱਟੀ, ਤੇ ਅੱਜ ਇਹ ਵੀ ਵੇਖੇ ਨੇ ਵੀ ਆ ਰੋਟੀ ਮੈਂ ਕਿਹੜੀ ਖਾਣ ਡਿਆ ਤੇ ਕਾਂ ਸੁੱਟ ਗਿਆ। ਮੇਰੀ ਇਸ ਤੋਂ ਵੱਡੀ ਦਲਾਲਤ ਕੀ ਹੋ ਸਕਦੀ? ਮੇਰੇ ਇਹ ਸਾਹ ਚੱਠੇ ਸੁਣਾਏਗਾ। ਉਹਨੇ ਆਖਿਆ ਮੇਰੀ ਜਿਹੜੀ ਇਹ ਨਾ ਮੁੱਕ ਗਈਆਂ ਤਕਲੀਫਾਂ। ਉਹ ਜਾ ਕੇ ਉੱਥੇ ਬਹਿ ਕੇ ਉਹਨੇ ਹੱਕ, ਮੈਂ ਉਹ ਵੀ ਦਿਨ ਵੇਖੇ ਸਨ ਜਦੋਂ ਸ਼ੀਸ਼ੀ ਘੁੰਮਦੀ ਰਹੀ ਹੈ, ਤੇ ਅੱਜ ਇਹ ਵੀ ਵੇਖਿਆ ਵੀ ਕਾਂ ਇੱਥੇ ਬੈਠ ਸੁੱਟ ਗਿਆ ਉਹਨੇ ਹੱਕ ਦਾ ਨਾਰਾ ਮਾਰ ਕੇ ਬਹਿ ਗਿਆ। ਤੇ ਜਦੋਂ 2-3 ਘੰਟੇ ਲੰਘੇ ਨਾ, ਤੇ ਬਾਦਸ਼ਾਹ ਆ ਕੇ ਮੁਆਇਨਾ ਕਰ, ਉਹ ਤੂੰ ਇੱਥੇ ਬੈਠਾ? ਮੈਂ ਲੱਭ ਗਿਆ ਉੱਥੇ ਮੁਲਕ ਜਿਹੜਾ ਤਬਾਹ ਹੋਣ ਡਿਆ, ਤੇ ਤੈਨੂੰ ਮੈਂ ਲੱਭ ਕੇ ਮਰ ਗਿਆ। ਉਹਨੇ ਜਨਾਬ ਤੁਹਾਡੇ ਹੁਕਮ ਨਾਲ ਆਇਆ। ਉਹਨੇ ਮੇਰੀ ਉਹ ਤੇਰੇ ਤੋਂ ਬਗੈਰ ਦੇ ਮੁਲਕ ਜਿਹੜਾ ਕਿਸੇ ਕੰਮ ਦਾ ਨਹੀਂ। ਉੱਥੋਂ ਨਹਾਇਆ ਧੋਇਆ, ਤੇ ਫਿਰ ਤਖਤ ਦੇ ਬਾਅਦ ਦਾ ਇਹ ਦਿਨ ਬਦਲਦੇ ਰਹਿੰਦੇ ਨੇ। ਸਿਆਣੇ ਬੰਦੇ ਨਿਸ਼ਾਨੀਆਂ ਤੋਂ ਹੀ ਪਤਾ ਕਰ ਲੈਂਦਾ। ਇੱਥੇ ਮੈਂ ਹੁਣ ਆਪਣੀ ਹੱਡ ਬੀਤੀ ਵੀ ਸੁਣਾਵਾਂ। ਜਦੋਂ ਮਾਨਾ ਨਸ਼ਾਈਆ ਕਿਵੇਂ ਲਿਖੀਦਾ, ਮੈਂ ਜਦੋਂ ਸ਼ਾਹਦ ਗਿਆ ਨਾ ਹਜ਼ਰੂ ਇੱਥੋਂ ਜਾ ਕੇ, ਤੇ ਹਜ਼ਰੂ ਮੈਂ ਆਖਿਆ ਯਾਰ ਪਰਦੇਸੀ ਬੰਦਾ, ਉਹਨਾਂ ਚੰਗਾ ਕਰੇਗਾ ਤੇ ਚੰਗਾ ਤੇਰੇ ਨਾਲ ਕਰਾਂਗੇ, ਭੈੜਾ ਕਰੇਗਾ ਤੇ ਅੱਗੇ ਕੋਈ ਇੱਥੋਂ ਗਿਆ ਸੀ ਵੱਟੂ, ਉਹ ਫਾਰਸੀ ਵਾਲਾ, ਉਹਨੇ ਬੜਾ ਉਹਨਾਂ ਨੂੰ ਅੱਕ 'ਚ ਹੋਇਆ ਸੀ। ਮੈਂ ਜੀ ਕਮਰੇ 'ਚ ਨਿਕਲ ਗਿਆ, ਮੈਂ ਇਹੋ ਹੀ ਲਿਖਣਾ ਵੀ ਹਜ਼ਰੂ ਸ਼ਹਿਰ ਵਹਾਇਆ ਆਣ ਕੇ। ਮੈਂ ਨਜ਼ਮਾਂ ਲਿਖ ਲੈਣੀਆਂ, ਤੇ ਪ੍ਰਿੰਸੀਪਲ ਕਿਤੇ ਪੁੱਛਦਾ ਹੋਊਗਾ ਕੀ ਕਰਦਾ। ਹਜ਼ਰੂ ਸ਼ਹਿਰ 'ਚ ਆ ਕੇ ਅਨਵਰ ਵੇਖੇ ਨੇ ਮੈਂ ਸੀਨ ਬੜੇ, ਦਿਲ ਦੇ ਪੱਥਰ ਲੱਗ, ਲੋਕੀ ਸ਼ਕਲੋਂ ਨੇ ਮਸਕੀਨ ਬੜੇ। ਉਹ ਮੈਂ ਨਾ ਦੁੱਧ ਤੇ ਲੱਸੀ ਰਾਸਨੀ ਤੇ ਚਾਹ ਦੇ ਕਾਵਾਂ ਪੀਣ ਬਣੇ, ਤੋ ਹੈ ਨਹੀਂ ਕੋਈ ਵੀ ਬਰਫੀ ਦਾ ਲੱਡੂਆਂ ਦੇ ਸ਼ੌਕੀਨ ਬਣੇ। ਬਰਫੀ ਦਾ ਨਹੀਂ ਕੋਈ ਵੀ ਬਰਫੀ ਇੱਥੇ ਕੋਈ ਨਹੀਂ ਖਾਦਾ ਲੱਡੂਆਂ ਦੇ। ਇਹ ਵਿੱਚ ਮੈਂ ਲਗਾ ਕੇ ਗੱਲ ਕੀਤੀ ਹੈ, ਉੱਥੇ ਮੈਂ ਹੋਰ ਉਹਨਾਂ ਨੂੰ ਸੁਣਾਉਂਦਾ ਹੁੰਦਾ। ਉਹ ਜਾ ਕੇ ਉਹਨਾਂ ਨੇ ਨਾ ਇੱਕ ਉਹਨਾਂ ਦੇ ਕੋਲੋਂ ਇੱਥੇ ਚਾਦਰ ਬਟੇਰਾ ਹੱਥ 'ਚ, ਉਹ ਜਾਕੋ ਸਾਦੇ ਇੱਕ ਜਾਕੋ ਦੇ ਨਾਲ ਉਹ ਜਾ ਕੇ ਨਜ਼ਮਾਂ ਸੁਣਾ ਕੇ ਨਾ, ਤੇ ਮੈਂ ਆਪਣਾ ਵੇਲਾ ਪਾਸ ਕਰਦਾ ਸਾਂ। ਮੈਂ ਨਾ ਸ਼ੌਕਤ ਉਹ ਨਾ ਇੱਕ ਦਿਨ ਜਾਣ ਡਿਆ ਸਾਂ, ਹੁਸੜਿਆ ਬੜਾ ਪ੍ਰਦੇਸ਼ ਦੇ ਵਿੱਚ, ਤੇ ਮੈਨੂੰ ਨਾ ਮੱਛਰ ਲੜੇ ਕਮਰਾ ਇੱਕ ਦਿੱਤਾ ਸਨ, ਬਿਜਲੀ ਵੀ ਉੱਥੇ ਕੋਈ ਨਹੀਂ ਸੀ, ਗੁਜ਼ਾਰਾ ਦਿਨ ਪੂਰੇ ਕਰਨ ਡਿਆ ਸਾਂ। ਉੱਥੇ ਜਾਂਦਿਆਂ ਨਾ ਇਹ ਰਾਤ ਬੜਾ ਹਨੇਰ ਵੀ ਆਇਆ, ਟਾਣੇ ਟੂਣੇ ਟੁੱਟ ਗਿਆ, ਤੇ ਮੈਂ ਨਾ ਲਗਾ ਜਾਣਾ, ਤੇ ਇੱਕ ਨਾ ਛੋਟੇ ਜਿਹੇ ਨਾ ਕਿੱਕਰ ਦੇ ਉੱਤੇ ਜਿਹੜੀ ਤਰਬੇਲੇ ਨੂੰ ਸੜਕ ਜਾਂਦੀ ਹੈ ਨਾ, ਉਹਦੇ ਉੱਤੇ ਜਾਂਦਿਆਂ ਨਾ ਉਸ ਕਾਂ ਵੀ ਭਰਿਆ ਹੀ ਸੀ ਹਰੇ ਸਾਰਾ। ਉਹਨੇ ਮੈਨੂੰ ਇੱਥੋਂ ਕਰਕੇ ਸਾਰਾ ਲਪੇਟ ਦਿੱਤਾ। ਮੈਂ ਮਾਲਕ ਇਹਨੂੰ ਮੈਂ ਕੀ ਆਖਿਆ, ਕਾਂ ਨੂੰ ਤਾਂ ਮੈਂ ਕੀ ਆਖਿਆ, ਦੂਜੇ ਨੂੰ ਕੋਈ ਮੇਰੇ ਕਮਾਲ ਦੀ ਸ਼ਾਮ।
ਮੈਂ ਬੜਾ ਪਰੇਸ਼ਾਨ, ਕੱਪੜੇ ਛੱਪੜੇ ਧੋਤੇ। ਤੇ ਉਹ ਦੂਜੇ ਦਿਨ ਨਾ ਜਦੋਂ ਮੈਂ ਆਇਆ, ਮੈਂ ਬੜੀ ਦਿਲਚਸਪ ਗੱਲ, ਉੱਥੇ ਪ੍ਰੋਫੈਸਰ ਜਵਾਰ ਹੁੰਦਾ ਸੀ, ਉਹਨੇ ਮੈਨੂੰ ਆਖਿਆ ਸ਼ੇਰ ਸੋਨੇ ਇੱਕ ਬੰਦਾ ਆਇਆ ਅਟਕੋਂ। ਜਦੋਂ ਸ਼ੇਰ ਦਾ ਨਾਂ ਆ ਜਾਂਦਾ ਅਸੀਂ ਕੰਨ ਚੁੱਕ ਲੈਨੇ, ਯਾਰ ਸਾਡੀ ਵੀ ਤਾਂ ਗੱਲ ਸੁਣਦਾ। ਉਹ ਗਿਆ ਨਾ, ਉਹ ਪ੍ਰਿੰਸੀਪਲ ਦੀ ਕੋਠੀ ਸੀ ਸ਼ਾਹਦ ਉਹਦੇ ਕੋਲ, ਉਹਨੇ ਚੰਗਾ ਦਸਤਰਖਾਨ ਵਿਛਾਇਆ। ਮੈਂ ਕਿਹਾ ਆਹ ਕੀ ਹਿਸਾਬ ਕਿਤਾਬ ਬਣਿਆ। ਉਹਨੇ ਆਖਿਆ ਬਹਿ ਜਾ ਗੱਲ ਕਰ। ਜਦੋਂ ਉਹਨੇ ਗੱਲ ਕੇ ਸ਼ੇਰ ਸੁਣਾਏ ਨਾ, ਉਹ ਆਂਦਾ ਬੁਰਕੀ ਤੇ ਲਾ ਇੱਕ। ਤੇ ਉਹਨੇ ਆਖਿਆ ਯਾਰ ਬੁਰਕੀ ਤੋਂ ਲਾਉਣਾ, ਮੈਂ ਗੱਲ ਦੱਸਣਾ ਵੀ ਮੇਰੇ ਘਰ ਵਾਲੀ ਸੀ ਉਹਦੀ SSC ਟੀਚਰ। ਉਹ ਆਂਦੀ ਵੀ ਆ ਬੰਦਾ ਜਿਹੜਾ ਇਹ ਇੰਨਾ ਦਿਨ ਮਹੀਨਾ ਹੋ ਗਿਆ ਇੱਥੇ ਆਣ ਕੇ ਬਾਹਰ ਨਿਕਲਦਾ ਨਹੀਂ, ਤੇ ਇਹ ਉੱਥੇ ਵੜ ਕੇ ਅਸੀਂ ਕੋਲੋਂ, ਸਾਨੂੰ ਰੱਬ ਨੇ ਨਹੀਂ ਪੁੱਛਣਾ ਵੀ ਇਹਦੇ ਕੋਲ ਤੁਹਾਂ ਕਦੇ ਪੁੱਛਿਆ ਹੀ ਕੋਈ ਨਹੀਂ। ਆ ਕੋਠੀ ਦਾ ਜਿਹੜਾ ਮਰਜ਼ੀ ਆ ਕਮਰਾ ਲੈ ਲਾ, ਅਸੀਂ ਕਿਰਾਇਆ ਤਾਂ ਅਸੀਂ ਭਰਨੇ ਪ੍ਰਿੰਸੀਪਲ, ਤੂੰ ਆ ਜਾ। ਉਹ ਨਾ ਮੈਂ ਉਹਨੂੰ ਸ਼ੇਰ ਸੁਣਾਇਆ, ਉਸਨੇ ਤਪਤੀ हुई पेशानी पे जब हाथ रखा रूह तक पहुँच गई तसीर मसीहाई की। मैं कि मैनू ना बुरकी लंघी, मैं मैनू नहीं लंघदी, कोई मैनू भी पुछण वाला तुसां रखिया, मैनू इन्नी बस काफ़ी। उन्हां को उठ के आया ना, कदी वाह वैला नहीं कीता। उदण मैं रब नाल गिले कीते। मैं यार अल्लाह मियाँ भी ये तो काम मैं करदा हुंदा सा, ते अज मेरे ते तरस करन डैन। मेरी हिम्मत दे मैनू तो, मैं क्या मैं कोई नहीं उत्थे आउणा, मैं ते डट के मुकाबला करांगा हालात दा। प्रिंसीपल नहीं देंदा। ਉਹ ਜੋ 2 ਦਿਨ ਲੰਘੇ ਤੇ ਮੇਰਾ ਨਾ ਸੁਪਰੀਡੈਂਟ ਜਿਹੜਾ ਨਾ ਹੋਸਟਲ ਦਾ, ਉਹਦੇ ਆਰਡਰ ਆ ਗਿਆ। ਹੋਸਟਲ ਕੋਈ ਮੁੰਡਾ ਨਹੀਂ ਸੀ ਰਹਿੰਦਾ, ਉਹਨਾਂ ਮੈਨੂੰ ਉੱਥੇ ਉਹ ਕਮਰਾ ਦੇ ਦਿੱਤਾ। ਮੇਰੀ ਉਸ ਰਾਤ ਦੇ ਵਿੱਚ ਜਾਨ ਛੁੱਟ ਗਈ। ਤੇ ਮੈਂ ਇਹ ਵੇਖਿਆ ਵੀ ਜਦੋਂ ਤੰਗੀ ਦੇ ਦਿਨ ਲੰਘ ਜਾਣ, ਫਿਰ ਉੱਥੇ ਬੜੇ ਕੱਢੇ ਨੇ। ਫਿਰ ਆਣ ਕੇ GC ਦੇ ਵਿੱਚ ਰਹੇ। GC ਦੇ ਵੀ ਤੁਹਾਨੂੰ ਪਤਾ ਜਿਵੇਂ ਦੇ ਹਾਲਾਤ ਸਨ। ਫਿਰ ਮੈਂ ਬੇਰੇ ਜਾਂਦਾ ਰਿਹਾ ਇੱਥੋਂ ਮੋਟਰਸਾਈਕਲ ਤੇ। ਮੈਂ ਪਹਿਲਾਂ ਇੱਥੋਂ ਮੈਂ ਸਿੱਧਾ ਜਾਵਾਂ ਬੇਰੇ ਤੋਂ ਅਗਾਂਹ ਮੈਂ ਨਹੀਂ ਜਾਂਦਾ ਰਿਹਾ। ਫਿਰ 56 ਕਿਲੋਮੀਟਰ ਤੇ ਮੈਂ ਲਲਿਆਣੀ ਰਹਿੰਦਾ ਕਰਦਾ ਰਿਹਾ। ਇਹ ਜੇ ਜ਼ਿੰਦਗੀ ਦੇ ਦਿਨ ਨੇ ਨਾ, ਇਹ ਨਿਕਲ ਜਾਂਦੇ। ਇਹ ਐਵੇਂ ਵੀ ਬੰਦਾ ਤਕੜਾ ਰਹਿ ਘਬਰਾਏ, ਦੁੱਖ ਨਿਭ ਬੈਂਦੇ ਨੇ, ਡੰਗ ਨਿਭ ਬੈਂਦੇ ਨੇ ਤਕਲੀਫਾਂ ਦੇ, ਕਦੀ ਹੁਸੜ ਕੇ ਕਰੀਏ ਹਾਏ ਨਹੀਂ। ਇਹ ਨਾਲ ਫਿਰ ਵਿੱਚੋਂ ਜਿਹੜਾ ਖੁਸ਼ੀ ਦੇ ਨਾਲ ਜੇ ਮਾੜੀਆਂ ਆਪਣੀਆਂ ਇਹ ਵੀ ਦੱਸਣੀਆਂ ਪੈਂਦੀਆਂ ਨੇ। ਇਹ ਸਾਹ ਚੱਠੇ ਦੀ ਮੈਂ ਗੱਲ ਸੁਣਾਈ ਸੀ, ਤੇ ਉਹਨੇ ਉਹਦੇ ਕੋਲੋਂ ਬੜਾ ਮੈਂ ਸਿੱਖਿਆ। ਉਹ ਲੋਕਾਂ ਵਾਸਤੇ ਭਾਵੇਂ ਜਿਵੇਂ ਦਾ ਵੀ ਆਉਂਦੇ ਲੜਾਕਾ ਬੜਾ, ਪਰ ਉਹਦੇ ਕੋਲੋਂ ਹਰ ਬੰਦਾ ਜਿਹੜਾ ਨਾ, ਉਹਦੇ ਵਿੱਚ ਮਨਫੀ ਵੀ ਗੱਲਾਂ ਹੋਣਗੀਆਂ ਤੇ ਮੁਸਬਤ ਵੀ ਹੁੰਦੀਆਂ। ਤੇ ਜਿਹੜੀ ਉਹਨੇ ਦੂਜੀ ਗੱਲ ਸੁਣਾਈ ਹੈ ਨਾ, ਉਹ ਇਹਦੇ ਤੋਂ ਵੀ ਜ਼ਿਆਦਾ ਅਖੀਰ ਉਹਨੇ ਆਖਿਆ ਆਹ ਟੋਪੀ ਮੈਂ ਜੇਬ ਜਿਸ ਵਾਸਤੇ ਪਾਈ ਹੈ ਵੀ 100 ਰੁਪਈਆ। ਸ਼ੌਕਤ ਮੈਂ ਵੀ ਨਾਲ ਸੁਣਾ ਦਿਆਂ ਤੇ ਜੇ ਮੇਰਾ ਖਿਆਲ ਅੱਛਾ ਉਹ ਮੈਂ ਛੇਤੀ ਮੁਕਾ ਦੇਣੀ। ਉਹਨੇ ਰੁਪਈਆ ਸੀ, ਬਾਦਸ਼ਾਹ ਕੋਲ ਚਲਾ ਗਿਆ ਤੇ ਬਾਦਸ਼ਾਹ ਨੂੰ ਆਂਦਾ ਵੀ ਤੂੰ ਕੌਣ ਹੈ? ਉਹਨੇ ਆਖਿਆ ਮੈਂ ਭੁਲਾਉਂਦਾ, ਮੈਂ ਰੂਪ ਬਦਲ ਲੈਣਾ। ਤੇ ਬਾਦਸ਼ਾਹ ਆਂਦਾ ਤੇਰੀ ਐਸੀ ਤੇ ਤੈਸੀ, ਮੈਨੂੰ ਭੁਲਾਏਗਾ ਤੇ ਲੱਗ ਪਤਾ ਜਾਏਗਾ, ਮੈਨੂੰ ਭੁਲਾ ਕੇ ਵੇਖ। ਉਹਨੇ ਆਖਿਆ ਵੀ ਮੈਂ ਤੈਨੂੰ ਦੇਣਾ ਭੁਲਾ, ਉਹ ਤੂੰ ਲਿਖ ਕੇ ਦੇ। ਉਹਨੇ ਆਖਿਆ ਮੈਂ ਤੈਨੂੰ ਕਰੋੜ ਰੁਪਈਆ ਦਿਆਂਗਾ। ਉਹਨੇ ਆਖਿਆ ਲਿਖ ਦੇ। ਕਰੋੜ ਰੁਪਈਆ ਉਹਨੇ ਲਿਖਵਾ ਲਿਆ। ਉਹਨੇ ਪਾ ਦੇ। ਉਹਨੇ ਆਖਿਆ ਵੀ ਮੈਨੂੰ ਹੁਣ ਤੇ ਮੈਂ ਭੁਲਾਉਣਾ ਹੀ, ਕੋਈ ਮੈਨੂੰ 2 ਸਾਲਾਂ ਦਾ ਦੇ, 2-4 ਸਾਲਾਂ ਦਾ ਰਾਸ਼ਨ ਕਰ ਦੇਣ। ਉਹਨੇ ਆਹ ਰਾਸ਼ਨ ਲੈ ਜਾ ਤੇ ਭੁਲਾ ਕੇ ਮੈਨੂੰ ਵਿਖਾਈ। ਉਹਨੇ ਜਾਂਦਿਆਂ ਨਾ ਜਿਵੇਂ ਆਹ ਨਕਸ਼ਬੰਦੀਏ ਨੇ ਉਹਨਾਂ ਦੀ ਟੋਪੀ ਲੈ ਲਈ ਸੂਫੀ ਬਰਕਤ ਦੀ, ਲੈ ਕੇ ਤੇ ਬਹਿ ਗਿਆ ਤੇ ਆਖੇ ਉਹ ਯਾਰ ਲਾ ਟੋਪੀ ਦੀ ਲਾਜੀ, ਮੈਂ ਹੁਣ ਸਾਰੇ ਛੱਡ ਦਿੱਤੇ ਨੇ ਤੇ ਮੈਂ ਨੇਕ ਬੰਦਾ, ਜਿਹਨੇ ਕਿਤੇ ਇਹਨਾਂ ਦਾ ਮਸਲਕ ਜਿਹੜਾ ਵੀ ਹੈ ਨਾ, ਮੈਂ ਉਸ ਮਸਲਕ ਨਾਲ ਰੱਖਦਾ, ਮੇਰੀ ਇੱਜ਼ਤ ਰੱਖੀ, ਆ ਟੋਪੀਆਂ ਪਾ ਲੈ। ਉਹ ਜਾ ਕੇ ਨਾ ਜਿਹੜੀ ਦੁਆ ਮੰਗੇ ਲੋਕਾਂ ਨੂੰ, ਮੁੰਡੇ ਵੀ ਹੋਏ ਜਾਣ ਫਟੋਫਟ, ਜਿਨ੍ਹਾਂ ਦੇ ਰੁਕਿਆ ਸੀ ਕੰਮ ਸਾਰੇ ਦਾ ਸਾਰਾ, ਜਿਹੜਾ ਜਿਵੇਂ ਦਾ ਵੀ ਆਇਆ ਸੀ ਕੰਮ ਸਿੱਧੇ ਹੋਈ, ਕੰਮ ਸਿੱਧੇ। ਉਹ ਅਸੀਂ ਦੁਆ ਮੰਗੇ ਤੇ ਉਹ ਇੰਝ ਹੋਇਆ ਵੀ ਉੱਥੇ ਤੇ ਢਿੱਗ ਲੱਗ ਗਿਆ। ਬਾਦਸ਼ਾਹ ਜਿਹੜਾ ਸੀ ਉਹ ਆਪ ਵੀ ਕੋਈ ਨਮਰਦ ਕਿਸਮ ਦਾ ਸੀ, ਉਹ ਵੀ ਕੋਈ ਨਹੀਂ, ਉਹਦੇ ਘਰ ਵੀ ਕੋਈ ਸ਼ੈ ਨਹੀਂ ਸੀ ਹੁੰਦੀ। ਉਹਨੂੰ ਕਿਸੇ ਦੱਸਿਆ ਵੀ ਉੱਥੇ ਕਰਨੀ ਵਾਲਾ ਪੀਰ ਬੜਾ। ਉਹਨੇ ਆਖਿਆ ਮੱਥਾ ਟੇਕਿਆ। ਉਹਨੇ ਹਜਾ ਤੇਰੇ ਵਾਲ ਵੀ ਆਉਂਦੇ ਸਾਲ ਤੂੰ 9 ਮਹੀਨਿਆਂ ਦਾ ਨਤੀਜਾ ਨਿਕਲੇਗਾ। ਮੂੰਹ 'ਚੋਂ ਨਿਕਲ ਗਈ ਗੱਲ ਬਾਬੇ ਦੇ। ਉਹ ਬਾਦਸ਼ਾਹ ਦਾ ਵੀ ਮੁੰਡਾ ਸ਼ਹਿਜ਼ਾਦਾ ਜੰਮ ਪਿਆ। ਬਾਦਸ਼ਾਹ ਨੂੰ ਉੱਥੋਂ ਢੋਲ ਢਮੱਕੇ ਤੇ ਲੈ ਕੇ ਬੜਾ ਕੁਛ ਆਇਆ ਵੀ ਮੰਗੋ ਸ਼ਾ। ਉਹਨੇ ਆਖਿਆ ਜਨਾਬ ਨਾ ਆ ਸਾਰਾ ਕੁਝ ਤੇਰਾ, ਮੈਨੂੰ 1 ਕਰੋੜ ਰੁਪਈਆ ਚਾਹੀਦਾ। ਉਹਨੇ ਆਖਿਆ ਕਰੋੜ ਨੂੰ ਛੱਡ ਤੂੰ ਤਾਂ ਹਰ ਸ਼ੈ ਸਾਰਾ ਭਾਵੇਂ ਲੈ ਲੈ। ਉਹਨੇ ਮੈਂ ਕੱਖ ਨਹੀਂ ਲੈਣਾ। ਕਿਉਂ? ਉਹਨੇ ਆਖਿਆ ਇਹ ਜੋ ਕੁਝ ਆਇਆ ਟੋਪੀ ਦੇ ਸਿਰ 'ਤੇ ਇਹ ਪਾਈ ਮੈਂ। ਉਹਨੇ ਆਖਿਆ ਨਹੀਂ। ਉਹਨੇ ਆਹ ਕਾਗਜ਼ ਕੱਢ ਕੇ ਵਿਖਾਇਆ, ਆ ਵੇਖ ਮੈਂ ਕੋਈ ਮਿਲਾਵਟ ਨਹੀਂ ਕਰਦਾ, ਮੈਂ ਤੈਨੂੰ ਭੁਲਾਇਆ, ਕਰੋੜ ਮੇਰੇ ਹੀ, ਦੂਜਾ ਸਾਰਾ ਇਹ ਲੋਕਾਂ ਦੇ ਲੰਗਰ ਚੱਲਣ ਦੇ, ਇਹ ਟੋਪੀ ਵਾਲੇ ਤੇ ਮੈਂ ਫਿਰ ਅਗਾਂ ਬੇਰੂਪ ਕਰਾਂਗਾ। ਇਹ ਸੁਣਾਈ ਸੀ ਉਹਨੇ, ਇਹ ਸੁਣਾਈ ਸੀ ਸਾਹ ਚੱਠੇ ਨੇ ਵੀ ਜੇ ਬੰਦਾ ਬੇਰੂਪ ਉਹਦਾ ਧਾਰੇ ਨਾ, ਤੇ ਉਹਨੇ ਆਖਿਆ ਜੇ ਮੈਂ ਟੋਪੀ ਪਾ ਲਈ ਨਾ ਤੇ ਫਿਰ ਮੈਂ ਟੋਪੀ ਵਾਲੇ ਦਾ ਮੈਂ ਫਿਰ ਇਹੋ ਜਿਹੀਆਂ ਯਕੀਆਂ ਨਹੀਂ ਕਰਨੀਆਂ। ਬੜੀ ਗੱਲ ਕਿੰਨੀ ਸਬਕ ਵਾਲੀ ਇਹ ਸਾਹ ਚੱਠੇ ਦੀ ਹੈ। ਤੇ ਸ਼ੌਕਤ ਇੱਥੇ ਰੋਕੀਏ, ਫਿਰ ਤੀਜਾ ਹਿੱਸਾ ਭਰ ਲਾਂਗੇ, ਅਗਲੇ ਤੀਜੇ 'ਚ ਕੋਈ ਹੋਰ ਗੱਲ ਕਰ ਲੈਂਦੇ।